I'm talking to a very terrific man, Modi of India. And I say, what's going on with you in Pakistan? Then I'm talking to Pakistan on trade. I said, what's going on with you in India? And the hatred was tremendous. Now, this has been going on for a hell of a long time, sometimes with different names for hundreds of years. I said, I don't want to make a trade deal. No, we want to make a trade deal. I said, no, I don't want to make a trade deal with you. You're going to have a nuclear war. You guys are going to end up in a nuclear war. That was very important to them. I said, call me back tomorrow, but we're not going to do any deals with you, or we're going to put tariffs on you that are so high. You were there, Howard, right? Yeah. You're going to put tariffs on you that was so high, I don't give a damn. Your head's going to spin. You're not going to end up in a war. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮ ਵਾਲੇਕਮ ਆਦਾਬ ਅਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜੁੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਨੀਲਮ ਕੌਰ ਜੀ ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਬਾਕੀ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼ ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਅੱਜ 26 ਅਗਸਤ 2025 11 ਭਾਦੋਂ ਨਾਨਕ ਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਵਰਕਿੰਗ ਕੈਨੇਡਾ ਰੋਕੂ ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਮੇਸ਼ਾ ਤਰ੍ਹਾਂ ਅੱਜ ਦੀ ਸਪਾਂਸਰਸ਼ਿਪ ਦੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਟੋਰਾਂਟੋ ਕੈਨੇਡਾ ਤੋਂ ਸਰਦਾਰ ਸੁਖਵਿੰਦਰ ਸਿੰਘ ਰਿਆਚੀ ਵੱਲੋਂ ਸੋ ਇਹਨਾਂ ਨੇ ਟੀਵੀ 84 ਦੀ ਵੱਧ ਮਾਈਕ ਸਹਾਇਤਾ ਕਰਨ ਲਈ ਕਿਹਾ ਔਰ ਖਾਲਸਾ ਦੀ ਪ੍ਰਾਪਤੀ ਦੀ ਔਰ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ ਸੋ ਅੱਜ ਦੀ ਸਪਾਂਸਰਸ਼ਿਪ ਦੀ ਅਸੀਂ ਸੁਖਵਿੰਦਰ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619484 ਸੇਮ ਨੰਬਰ ਤੇ WhatsApp ਕਰ ਸਕਦੇ ਹੋ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸਿਆਸੀ ਮੁੱਦੇ ਤੇ ਕਿ ਭਾਰਤ ਤੇ ਪਾਕਿਸਤਾਨ ਵਿੱਚ 7, 8, 9, 10 ਮਈ ਨੂੰ ਹੋਈ 4 ਰੋਜ਼ਾ ਜੰਗ ਵਿੱਚ ਸੀਜ਼ ਫਾਇਰ ਕਰਵਾਉਣ ਸੰਬੰਧੀ ਅਮਰੀਕੀ ਪ੍ਰੈਜ਼ੀਡੈਂਟ ਟਰੰਪ ਨੇ ਪੂਰੇ ਵੇਰਵੇ ਦਿੱਤੇ ਨੇ ਔਰ ਭਾਵੇਂ ਮੋਦੀ ਨੇ ਪਾਕਿਸਤਾਨ ਤੇ ਜਿੱਤ ਦਾ ਦਾਅਵਾ ਕੀਤਾ ਹੈ ਪਰ ਪ੍ਰੈਜ਼ੀਡੈਂਟ ਟਰੰਪ ਨੇ ਇੱਕ ਵਾਰ ਫਿਰ ਭਾਰਤ ਨੂੰ ਸ਼ੀਸ਼ਾ ਦਿਖਾਉਂਦਿਆਂ 7 ਜੈਟ ਜਹਾਜ਼ ਡਿੱਗਣ ਦਾ ਦਾਅਵਾ ਕੀਤਾ ਹੈ ਸੋ ਇਸ ਸੰਬੰਧੀ ਗੱਲਬਾਤ ਵੀ ਕਰਾਂਗੇ ਔਰ ਨਾਲ ਹੀ ਜਿਸ ਤਰ੍ਹਾਂ ਕਿ ਸੈਗਮੈਂਟ ਦੇ ਐਂਡ ਦੇ ਵਿੱਚ ਵਾਈਟ ਹਾਊਸ ਵਿੱਚ ਪ੍ਰੈਜ਼ੀਡੈਂਟ ਟਰੰਪ ਦੀ ਵੀਡੀਓ ਵੀ ਦਿਖਾਈ ਜਾਵੇਗੀ ਸੋ ਇਸ ਬਾਬਤ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਟੋਰਾਂਟੋ ਤੋਂ ਵੀਰ ਸੁਖਵਿੰਦਰ ਸਿੰਘ ਰਿਆਤ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਅਸੀਂ ਹਮੇਸ਼ਾ ਹੀ ਆਪਣੇ ਉਹਨਾਂ ਸਪਾਂਸਰਸ ਦੇ ਉੱਤੇ ਮਾਣ ਕਰਦੇ ਹਾਂ ਜਿਨ੍ਹਾਂ ਦੀ ਦਰਿਆ ਦਿਲੀ ਜਿਨ੍ਹਾਂ ਦੇ ਪੰਥਕ ਜਜ਼ਬੇ ਦੇ ਇਜ਼ਹਾਰ ਜਿਹੜਾ ਫਾਈਨੈਂਸ਼ੀਅਲ ਸਪੋਰਟ ਦੇ ਨਾਲ ਹੈ ਉਸ ਦੀ ਬਦੌਲਤ ਅਸੀਂ ਇਸ ਪ੍ਰੋਗਰਾਮ ਨੂੰ ਪਿਛਲੇ ਲਗਭਗ 13 ਸਾਲਾਂ ਤੋਂ ਜਾਰੀ ਰੱਖ ਰਹੇ ਹਾਂ ਔਰ ਅਸੀਂ ਇਹ ਪੁਰਜ਼ੋਰ ਅਪੀਲ ਵੀ ਕਰਦੇ ਹਾਂ ਕਿ ਕੁਛ ਦੇਰ ਬਾਅਦ ਇੱਕ ਕ੍ਰਾਈਸਿਸ ਹੁੰਦਾ ਔਰ ਇਸ ਵੇਲੇ ਅਸੀਂ ਉਸ ਕ੍ਰਾਈਸਿਸ 'ਚੋਂ ਹੀ ਗੁਜ਼ਰ ਰਹੇ ਹਾਂ ਸਾਡੇ ਜਿਹੜੇ ਹੋਰ ਵੀ ਵਿਊਅਰ ਜਿਹੜੇ ਅਫੋਰਡ ਕਰ ਸਕਦੇ ਨੇ ਠੀਕ ਹੈ ਇਸ ਵੇਲੇ ਚੈਲੰਜਿੰਗ ਵਕਤ ਨੇ ਇਕਨੋਮਿਕਲੀ ਵੀ ਔਰ ਖ਼ਾਸ ਤੌਰ 'ਤੇ ਟਰੱਕਿੰਗ ਇੰਡਸਟਰੀ ਔਰ ਸਾਡੇ ਟੈਕਸੀ ਜਾਂ ਊਬਰ ਜਾਂ ਯੈਲੋ ਕੈਬਸ ਵਾਲੇ ਵੀਰ ਭੈਣਾਂ ਵੀ ਜਿਹੜੇ ਨੇ ਉਹ ਕਾਫੀ ਮੁਸ਼ਕਲ 'ਚੋਂ ਗੁਜ਼ਰ ਰਹੇ ਨੇ ਸਾਡਾ ਵੱਡਾ ਸਪੋਰਟ ਬੇਸ ਤਾਂ ਕਿਰਤੀ ਗੁਰਸਿੱਖ ਵੀਰਾਂ ਦਾ ਹੈ ਪਰ ਫਿਰ ਵੀ ਜੇ ਅਸੀਂ ਆਪਣੇ ਪੰਥਕ ਨੈਰੇਟਿਵ ਨੂੰ
ਭਾਰਤੀ ਹਕੂਮਤ ਨਾਲ ਲੜਾਈ ਜਿਹੜੀ ਕਿ ਇੱਕ ਉਸ ਮਰਹਲੇ 'ਚ ਦਾਖਲ ਹੋ ਚੁੱਕੀ ਹੈ ਜਿੱਥੇ ਬਹੁਤ ਸਾਰੀਆਂ ਸੰਭਾਵਨਾਵਾਂ ਨੇ ਜੋ ਇਸ ਵੇਲੇ ਇੰਟਰਨੈਸ਼ਨਲੀ ਨਜ਼ਰ ਆ ਰਿਹਾ, ਖਾਸ ਤੌਰ 'ਤੇ ਸਾਡੇ ਖਿੱਤੇ ਦੇ ਵਿੱਚ। ਔਰ ਕੱਲ੍ਹ ਅਸੀਂ ਜ਼ਿਕਰ ਵੀ ਕੀਤਾ ਸੀ ਕਿ ਜਿਹੜੇ ਨਵੇਂ ਐਂਬੈਸਡਰ ਸਰ ਜੀ ਅਪਾਇੰਟ ਕੀਤੇ ਨੇ ਪ੍ਰੈਜ਼ੀਡੈਂਟ ਟਰੰਪ ਨੇ ਭਾਰਤ ਦੇ ਲਈ, ਹਾਲਾਂਕਿ ਜਿਨ੍ਹਾਂ ਦੀ ਕਨਫਰਮੇਸ਼ਨ ਹੀਅਰਿੰਗ ਹੋਣੀ ਹੈ, ਉਹਨਾਂ ਨੂੰ ਸਾਊਥ ਏਸ਼ੀਆ ਤੇ ਸੈਂਟਰਲ ਏਸ਼ੀਆ ਦੇ ਵਿੱਚ ਐਜ਼ ਏ ਸਪੈਸ਼ਲ ਐਨਵਾਏ ਵੀ ਪ੍ਰੈਜ਼ੀਡੈਂਟ ਟਰੰਪ ਨੇ ਮੁਕਰਰ ਕੀਤਾ। ਸੋ ਜਦੋਂ ਅਸੀਂ ਨਿਊ ਮੈਪ ਮੇਕਿੰਗ ਜਾਂ ਨਵੀਆਂ ਤਬਦੀਲੀਆਂ ਜਾਂ ਭਾਰਤ ਪ੍ਰਤੀ ਜੋ ਰਵੱਈਆ ਇਸ ਵੇਲੇ ਅਮਰੀਕਾ ਨੇ ਸਿੱਧਾ ਬਿਲਕੁਲ 25 ਸਾਲ ਦੀ ਉਹਨਾਂ ਦੀ ਨੀਤੀ ਜਿਹੜੀ 1990 ਤੋਂ ਕਲਿੰਟਨ ਐਡਮਿਨਿਸਟ੍ਰੇਸ਼ਨ ਦੇ ਵੇਲੇ ਜਿਸ ਦੀ ਸ਼ੁਰੂਆਤ ਹੋਈ ਸੀ ਉਹ ਬਿਲਕੁਲ ਰਿਵਰਸ ਹੈ। ਔਰ ਇਸ ਵੇਲੇ ਖੁਦ ਭਾਰਤ ਦੇ ਐਕਸਪਰਟ ਇਹ ਕਹਿੰਦੇ ਨੇ ਕਿ ਜੀ ਇਸ ਵੇਲੇ ਅਮਰੀਕਾ ਦੇ ਲਈ ਭਾਰਤ ਇਹੀ ਨਹੀਂ ਕਿ ਵੀ ਉਹ ਮੈਟਰ ਨਹੀਂ ਕਰਦਾ, ਉਹ ਹੌਸਟਾਈਲ ਕੰਟਰੀ ਹੈ, ਦੁਸ਼ਮਣ ਮੁਲਕ ਹੈ। ਔਰ ਜਿਹੜੀਆਂ ਡਿਵੈਲਪਮੈਂਟਸ ਡੇ ਟੂ ਡੇ ਬੇਸ 'ਤੇ ਅਸੀਂ ਡਿਸਕਸ ਕਰਦੇ ਹਾਂ ਉਸ ਦੇ ਵਿੱਚ ਅਸੀਂ ਉਹਨਾਂ ਸਾਰੇ ਹੀ ਨੁਕਤਿਆਂ ਨੂੰ ਜਿਹੜੇ ਇਸ ਪਾਸੇ ਵੱਲ ਇਸ਼ਾਰਾ ਕਰਦੇ ਨੇ ਕਿ ਕਿਵੇਂ ਅਮਰੀਕਾ ਦੀ ਪੂਰੀ ਇੱਕ ਕੁਆਟਰ ਆਫ ਏ ਸੈਂਚਰੀ ਦੀ ਪਾਲਿਸੀ ਬਦਲੀ ਹੈ। ਸੋ ਜਿਵੇਂ ਅਸੀਂ ਹਮੇਸ਼ਾ ਬੀਤੇ ਦੇ ਇਤਿਹਾਸ ਵੱਲ ਵੀ ਨਜ਼ਰ ਮਾਰਦੇ ਹਾਂ, ਇਹ ਆਪਣਾ ਇਤਿਹਾਸ ਪੰਜਾਬ ਦਾ ਜੇ ਦੇਖੀਏ ਤੇ ਜਦੋਂ ਤੱਕ ਕੋਈ ਥਰਡ ਪਾਰਟੀ ਇੰਟਰਵੈਂਸ਼ਨ ਨਹੀਂ ਹੁੰਦੀ, ਬਹੁਤ ਵਾਰ ਜਿਹੜੇ ਪਾਵਰਫੁਲ ਰਜੀਮ ਹੁੰਦੇ ਨੇ ਜਾਂ ਜਿਹੜੀਆਂ ਐਸਟੈਬਲਿਸ਼ਮੈਂਟਸ ਹੁੰਦੀਆਂ ਨੇ, ਜਿਵੇਂ ਮੁਗਲ ਐਮਪਾਇਰ ਸੀ ਜਾਂ ਜੇ ਸੈਕੰਡ ਵਰਲਡ ਵਾਰ ਦੇ ਵਿੱਚ ਬੇਸ਼ੱਕ ਨਾਜ਼ੀਆਂ ਦੀ ਔਰ ਫਾਸ਼ਿਸਟਾਂ ਦੀ ਹਾਰ ਹੋਈ, ਲੇਕਿਨ ਬ੍ਰਿਟਿਸ਼ਰਜ਼ ਇੰਨੇ ਕਰਜ਼ਾਈ ਹੋ ਗਏ ਸੀ ਕਿ ਉਹ ਹੋਲਡ ਹੀ ਨਹੀਂ ਸੀ ਕਰ ਸਕਦੇ ਆਪਣੀਆਂ ਕਾਲੋਨੀਜ਼ ਨੂੰ। ਉਸ 'ਚੋਂ ਹੀ ਆਲਮੋਸਟ 60 ਮੁਲਕਾਂ ਦੀ ਆਜ਼ਾਦੀ ਨਿਕਲੀ, ਭਾਰਤ ਦੀ ਆਜ਼ਾਦੀ ਵੀ ਉਹਦਾ ਹੀ ਹਿੱਸਾ ਸੀ। ਇਸੇ ਤਰ੍ਹਾਂ 18ਵੀਂ ਸਦੀ ਦੇ ਵਿੱਚ ਨਾਦਰ ਸ਼ਾਹ ਦਾ ਜਿਹੜਾ ਉਹ ਦਿੱਲੀ ਦੇ ਉੱਤੇ 1839 ਦੇ ਵਿੱਚ 19ਵੀਂ ਸਦੀ ਜਿਹੜੀ ਹੈ 1739 18ਵੀਂ ਸਦੀ ਉਸ ਦਾ ਨਤੀਜਾ ਸੀ ਕਿ ਮੁਗਲਿਆ ਐਮਪਾਇਰ ਇੰਨਾ ਕੁ ਹਿੱਲ ਗਿਆ ਕਿ ਫਿਰ ਜਿਹੜੇ ਸਿੱਖ ਦਬੇ ਹੋਏ ਵੀ ਸਨ ਜਾਂ ਵਿਲਡਰਨੈਸ ਦੇ ਵਿੱਚ ਵਕਤ ਗੁਜ਼ਾਰ ਰਹੇ ਸੀ ਉਹ ਵਾਪਸ ਮੁੜੇ ਪੰਜਾਬ ਵੱਲ, ਸੰਗਠਿਤ ਹੋਏ ਔਰ ਉਹਨਾਂ ਨੇ 12 ਮਿਸਲਾਂ ਕਾਇਮ ਕੀਤੀਆਂ। ਔਰ ਫਿਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਕਮਾਂਡ ਥੱਲੇ ਉਹ ਪੰਜਾਬ ਦਾ ਜਿਹੜਾ ਵਜੂਦ ਜਿਹੜਾ ਹਿਸਟਰੀ ਨੇ ਬਹੁਤ ਫਖਰ ਦੇ ਨਾਲ ਬਿਆਨਿਆ 2 ਲੱਖ ਮੁਰੱਬਾ ਮੀਲ ਤੋਂ ਜ਼ਿਆਦਾ ਹੈ, ਜਿਸ ਵਿੱਚ ਬਹੁਤ ਵੱਡਾ ਇਲਾਕਾ ਈਵਨ ਗੁਆਂਢੀ ਜਿਹੜਾ ਅਫਗਾਨਿਸਤਾਨ ਸੀ ਇੰਡਸ ਦਰਿਆ ਤੋਂ ਦਰਿਆ ਖੈਬਰ ਤੱਕ ਉਹਨੂੰ ਵੀ ਸ਼ਾਮਲ ਕੀਤਾ ਗਿਆ, ਲੱਦਾਖ, ਗਿਲਗਿਤ ਬਾਲਟਿਸਤਾਨ, ਇਹ ਸਾਰੇ ਉਸ ਰਾਜ ਦਾ ਹਿੱਸਾ ਸਨ। ਸੋ ਇਹ ਮੌਕੇ ਹੀ ਹੁੰਦੇ ਨੇ ਕਿ ਜਦੋਂ ਕੋਈ ਔਰ ਇਸੇ ਨੂੰ ਹੀ ਜਦੋਂ ਸਰ ਕਪੂਰ ਸਿੰਘ ਗੁਰੂ ਕਲਗੀਧਰ ਪਾਤਸ਼ਾਹ ਦੇ ਇਸ ਬਿਆਨ ਨੂੰ ਜਿਹੜਾ ਭਾਈ ਰਤਨ ਸਿੰਘ ਭੰਗੂ ਰਾਹੀਂ ਸਾਡੇ ਤੱਕ ਪਹੁੰਚਦਾ ਹੈ ਕਿ ਕਹੂ ਕਿਸੇ ਕੋ ਰਾਜ ਨਾ ਦੇ ਹੈ ਜੋ ਲੈ ਹੈ ਨਿਜ ਬਲ ਸੇ ਲੈ ਹੈ, ਇਹਨੂੰ ਇੰਟਰਪ੍ਰੇਟ ਕਰਦੇ ਨੇ ਤਾਂ ਇਹੀ ਕਹਿੰਦੇ ਨੇ ਕਿ ਵੀ ਇਹ ਜਦੋਂ ਵੀ ਕੋਈ ਰਾਜ ਸ਼ਕਤੀ ਸਰੈਂਡਰ ਕਰਦਾ ਹੈ ਜਾਂ ਤੁਹਾਡੀ ਰੈਕਗਨੀਸ਼ਨ ਹੁੰਦੀ ਹੈ ਉਹ ਹਾਲਾਤਾਂ 'ਚ ਹੁੰਦੀ ਹੈ, ਜਦੋਂ ਕਿ ਤੁਹਾਡੀ ਲੋੜ ਮਹਿਸੂਸ ਹੁੰਦੀ ਹੈ ਜਾਂ ਉਹ ਇੱਕ ਵੈਕਿਊਮ ਪੈਦਾ ਹੁੰਦਾ ਹੈ ਜਿਹਦੇ 'ਚ ਤੁਸੀਂ ਜਿਹੜਾ ਉਹ ਵਾਕ ਇਨ ਕਰਦੇ ਹੋ। ਔਰ ਇਸ ਲਈ ਸਰ ਸਾਹਿਬ ਹਮੇਸ਼ਾ ਜਦੋਂ ਨਵਾਬੀ ਦੀ ਖਿਲਤ ਲਾਹੌਰ ਦਰਬਾਰ ਵੱਲੋਂ ਸਮੁੱਚੇ ਖਾਲਸਾ ਪੰਥ ਨੂੰ ਪੇਸ਼ ਕੀਤੀ ਗਈ, ਜਿਹੜੀ ਭਾਈ ਸੁਬੇਗ ਸਿੰਘ ਲੈ ਕੇ ਆਏ, ਤੇ ਉਹ ਕਹਿੰਦੇ ਨੇ ਕਿ ਵੀ ਇਹ ਜਿਹੜਾ ਪਹਿਲੀ ਵਾਰ ਸੀ ਕਿ ਸਿੱਖਾਂ ਦੀ ਤਾਕਤ ਨੇ ਉਹਨਾਂ ਦਾ ਰੁਤਬਾ ਜਿਹਨਾਂ ਸਿੱਖਾਂ ਨੂੰ ਲੁਟੇਰੇ, ਬਾਗੀ, ਖਾਨਾ ਬਦੋਸ਼ ਇਹ ਟਰਮਸ ਦੇ ਨਾਲ ਜਾਣਿਆ ਜਾਂਦਾ ਸੀ, ਉਹਨਾਂ ਨੂੰ ਮੁਗਲਾਂ ਨੇ, ਲਾਹੌਰ ਦਰਬਾਰ ਨੇ ਇਹ ਐਡਮਿਟ ਕੀਤਾ ਕਿ ਤੁਸੀਂ ਸਬ ਨੇਸ਼ਨ ਹੋ, ਕਿਉਂਕਿ ਉਹ ਕਿਸੇ ਇੰਡੀਵਿਜੂਅਲ ਦੇ ਨਾਂ ਦੇ ਉੱਤੇ ਜਿਹੜੀ ਹੈ ਉਹ ਨਵਾਬੀ ਨਹੀਂ ਸੀ, ਉਹ ਪੰਥ ਨੂੰ ਸੀ ਕਿ ਪੰਥ ਦੀ ਤਾਕਤ, ਪੰਥ ਜਿਹੜਾ ਉਹ ਸਬ ਨੇਸ਼ਨ ਹੈ। ਔਰ ਉਹਨਾਂ ਨੇ ਸਿੱਖਾਂ ਨੇ ਉਹਨੂੰ ਐਕਸੈਪਟ ਕੀਤਾ, ਭਾਵੇਂ ਉਹ ਅਰੇਂਜਮੈਂਟ ਚੱਲਣਾ ਵੀ ਨਹੀਂ ਸੀ, ਪਰ ਨਾਲ ਦੀ ਨਾਲ ਉਹਨਾਂ ਨੇ ਕਲੇਮ ਵੀ ਕੀਤਾ ਔਰ ਫਿਰ ਪੂਰਨ ਪਾਤਸ਼ਾਹਤ ਲਈ ਵੀ ਕਿ ਹਮ ਰਾਖਤ ਪਾਤਸ਼ਾਹੀ ਦਾਵਾ ਜਾਂ ਇਤਕੋ ਜਾਂ ਅਗਲੋ ਪਾਵਾ। ਸੋ ਸਰ ਸਾਹਿਬ ਹਮੇਸ਼ਾ ਇਹ ਯਾਦ ਕਰਵਾਉਂਦੇ ਸੀ ਕਿ ਵੀ ਕਦੇ ਸਿਚੁਏਸ਼ਨਸ ਬਹੁਤ ਘੱਟ ਮੌਕੇ ਹੁੰਦੇ ਨੇ ਵੀ ਬਲੈਕ ਐਂਡ ਵਾਈਟ ਹੁੰਦੀ ਹੈ, ਤੁਸੀਂ ਹਰ ਸਿਚੁਏਸ਼ਨ 'ਚੋਂ ਆਪਣੇ ਕੌਜ਼ ਲਈ, ਆਪਣੇ ਨਿਸ਼ਾਨੇ ਲਈ, ਆਪਣੀ ਪਾਤਸ਼ਾਹਤ ਦੇ ਲਈ ਉਹਨਾਂ ਹਾਲਾਤਾਂ ਨੂੰ ਜਿਹੜਾ ਸਾਜ਼ਗਾਰ ਬਣਾਉਣਾ ਹੁੰਦਾ। ਸੋ ਮੈਂ ਹਮੇਸ਼ਾ ਬਜਾਏ ਕਿ ਦੁਨੀਆ ਦੇ ਹੋਰ ਰੈਵੋਲੂਸ਼ਨਸ ਨੂੰ ਕੋਟ ਕਰਨ ਦੇ
ਆਪਣੇ ਹੀ ਜਿਹੜਾ ਸਿੱਖ ਇਤਿਹਾਸ 18ਵੀਂ ਸਦੀ ਦਾ ਹੈ ਜਾਂ ਅਸੀਂ ਕਿਹਨਾਂ ਤਬਦੀਲੀਆਂ 'ਚੋਂ ਗੁਜ਼ਰੇ ਉਸ ਨੂੰ ਇਸ ਲਈ ਵੀ ਕੋਟ ਕਰਦੇ ਕਿ ਉਦੋਂ ਵੀ ਸਾਡੇ ਬਜ਼ੁਰਗਾਂ ਨੇ ਜਿਹੜਾ ਹੈ ਉਹ ਸਿਆਣਪ ਤੋਂ ਕੰਮ ਲੈਂਦੇ ਆ ਇੱਕੋ ਵੇਲੇ 3 ਐਨਮੀਜ਼ ਦੇ ਨਾਲ ਵੀ ਉਹਨਾਂ ਨੇ ਡੀਲ ਕੀਤਾ। ਇੱਕ ਪਾਸੇ ਮੁਗਲ ਨੇ ਜਿਨ੍ਹਾਂ ਦਾ ਜ਼ਾਹਰ ਹੈ ਪੰਜਾਬ ਜਿਹੜਾ ਉਹ ਮੁਗਲਿਆ ਸਲਤਨਤ ਦਾ ਹਿੱਸਾ ਸੀ। ਜਦੋਂ ਮੁਗਲ ਕਮਜ਼ੋਰ ਹੋਏ ਨਾਦਰ ਸ਼ਾਹ ਨੇ ਆ ਕੇ, ਕਿਉਂਕਿ ਅਹਿਮਦ ਸ਼ਾਹ ਅਬਦਾਲੀ ਪਹਿਲੀ ਵਾਰ ਨਾਦਰ ਸ਼ਾਹ ਦੇ ਨਾਲ ਹੀ ਆਇਆ ਸੀ 1739 ਦੇ ਵਿੱਚ। ਬਾਅਦ ਦੇ ਵਿੱਚ ਨਾਦਰ ਸ਼ਾਹ ਜਦੋਂ ਵਾਪਸ ਗਿਆ ਕੁਛ ਦੇਰ ਬਾਅਦ ਉਹਦਾ ਕਤਲ ਹੋ ਗਿਆ। ਫਿਰ ਅਬਦਾਲੀ ਨੇ ਜਿਹੜਾ ਫਾਦਰ ਹੈ ਮਾਡਰਨ ਅਫਗਾਨਿਸਤਾਨ ਦਾ ਇੱਕ ਵੱਡਾ ਸਾਮਰਾਜ ਕਾਇਮ ਕੀਤਾ ਔਰ ਉਹਨੇ ਪੰਜਾਬ ਨੂੰ ਆਪਣੇ ਅਫਗਾਨਿਸਤਾਨ ਦਾ ਸੂਬਾ ਬਣਾਇਆ, ਕਸ਼ਮੀਰ ਨੂੰ ਵੀ। ਸੋ ਸਿੱਖਾਂ ਦੇ ਲਈ ਜੇ ਮੁਗਲਾਂ ਨੂੰ ਕਮਜ਼ੋਰ ਕੀਤਾ ਇੱਧਰ ਅਫਗਾਨਾਂ ਦੇ ਨਾਲ, ਫਿਰ ਕਿਵੇਂ ਅਬਦਾਲੀ ਦੇ ਨਾਲ ਟੱਕਰ ਹੋਈ ਔਰ ਪੂਰਾ ਜਿਹੜੀ ਹੈ ਵੱਡਾ ਘੱਲੂਘਾਰਾ ਹੈ ਤਾਂ ਅਬਦਾਲੀ ਦੀਆਂ ਫੌਜਾਂ ਨੇ ਹੀ ਵਰਤਾਇਆ। ਇੱਕ ਦਿਨ ਦੇ ਵਿੱਚ ਅੱਧੀ ਸਿੱਖ ਕੌਮ ਮਾਰ ਦਿੱਤੀ। ਫਿਰ ਜਦੋਂ ਈਵਨ ਮੁਗਲ ਵੀ ਕਮਜ਼ੋਰ ਹੋਏ, ਅਫਗਾਨਾਂ ਦੇ ਨਾਲ ਵੀ ਮਰਾਠਿਆਂ ਨੇ ਜਿਹੜਾ ਉਹ ਆਪਣਾ ਰਾਜ ਭਾਗ ਰੋਹਤਾਸ ਤੱਕ ਲੈ ਗਏ। ਲਾਹੌਰ ਮਰਾਠਿਆਂ ਦੇ ਕੋਲ ਰਿਹਾ 2 ਸਾਲ, ਦੱਖਣ 'ਚੋਂ ਆਏ ਸੀ। ਸੋ ਸਿੱਖਾਂ ਦੇ ਲਈ ਇਹ ਤੀਸਰੀ ਪਾਵਰ ਸੀ ਕਿ ਵੀ ਉਹਨਾਂ ਨੇ ਫਿਰ ਕਿਵੇਂ ਇਹਨਾਂ ਨਾਲ ਵੀ ਔਰ ਬਹੁਤ ਵਾਰ ਜਦੋਂ ਪਾਣੀਪਤ ਦੇ ਜੰਗ ਦੀ ਗੱਲ ਹੁੰਦੀ ਹੈ ਜਿਹੜੀ ਮਰਾਠਿਆਂ ਔਰ ਅਬਦਾਲੀ ਦੇ ਵਿੱਚ ਹੋਈ ਔਰ ਇਹ ਕਈ ਵਾਰ ਜਿਵੇਂ 1857 ਦੇ ਗਦਰ ਦੇ ਲਈ ਪੰਜਾਬ ਨੂੰ ਇਹ ਕਿਹਾ ਜਾਂਦਾ ਕਿ ਜੀ ਸਿੱਖਾਂ ਨੇ ਗਦਰੀਆਂ ਦਾ ਸਾਥ ਨਹੀਂ ਦਿੱਤਾ, ਜਿਹੜੇ ਉਹ ਇੱਕ ਵੱਖਰੇ ਰੀਜ਼ਨ ਵੱਖਰਾ ਚੈਪਟਰ ਹੈ। ਲੇਕਿਨ ਇਹ ਵੀ ਹੁੰਦਾ ਹੈ ਕਿ ਜੀ ਅਫਗਾਨਾਂ ਔਰ ਮਰਾਠਿਆਂ ਦੀ ਉਸ ਜੰਗ ਦੇ ਵਿੱਚ ਜਿਹੜੀ ਪਾਣੀਪਤ ਦੀ ਲੜਾਈ 'ਚ ਹੋਈ ਔਰ ਅਬਦਾਲੀ ਨੇ ਚੰਗੀ ਤਰ੍ਹਾਂ ਮਰਾਠਿਆਂ ਨੂੰ ਭੰਨਿਆ ਕਿ ਸਿੱਖ ਨਿਊਟਰਲ ਹੋ ਗਏ ਵੀ ਸਿੱਖਾਂ ਨੇ ਮਰਾਠਿਆਂ ਦਾ ਸਾਥ ਨਹੀਂ ਦਿੱਤਾ। ਪਰ ਸਿੱਖ ਸਮਝਦੇ ਸੀ ਕਿ ਭਾਈ ਪੰਜਾਬ ਦੌਲਤ ਯਾਹੀ ਤੇ ਸਿੱਖ ਖਾਹੇ ਦੱਖਣੀ ਪੱਛਮੀ ਕਿਮ ਲੈ ਜਾਹੇ। ਇਹ ਸਾਡਾ ਪੰਜਾਬ ਹੈ, ਇਹ ਪੰਜਾਬ ਦੇ ਲੋਕਾਂ ਲਈ ਇਹਦੇ ਰਿਸੋਰਸਿਸ ਪੱਛਮ ਦਰਾ ਖੈਬਰ ਪਾਰ ਤੋਂ ਆਉਣ ਵਾਲੇ ਹਮਲਾਵਰ ਉਹ ਨਾਦਰ ਸ਼ਾਹ ਹੋਏ, ਅਬਦਾਲੀ ਹੋਏ, ਉਸ ਤੋਂ ਪਹਿਲਾਂ ਮਹਿਮੂਦ ਗਜ਼ਨਵੀ ਹੋਏ, ਮੁਹੰਮਦ ਗੌਰੀ ਹੋਏ, ਸਾਰਾ ਰਾਹ ਤੇ ਉਹੀ ਸੀ। ਉਹ ਜਿਹੜੇ ਨੇ ਪੱਛਮ 'ਚੋਂ ਆਉਣ ਵਾਲੇ ਤੇ ਦੱਖਣ ਮਹਾਰਾਸ਼ਟਰਾ ਮਰਾਠਾ ਲੈਂਡ ਮਰਾਠੇ ਕਿ ਵੀ ਇਹ ਇੱਧਰੋਂ ਇਹ ਆ ਕੇ ਪੈਂਦੇ ਨੇ ਪੰਜਾਬ ਦੇ ਰਿਸੋਰਸਿਸ ਨੂੰ ਦੌਲਤ ਨੂੰ ਲੁੱਟਣ ਲਈ, ਉਧਰੋਂ ਦੱਖਣ ਵਾਲੇ ਆਉਂਦੇ ਨੇ। ਸੋ ਉਹ ਵੀ ਸਿੱਖਾਂ ਦੀ ਉਸ ਵੇਲੇ ਦੀ ਲੀਡਰਸ਼ਿਪ ਦੀ ਸਿਆਣਪ ਸੀ। ਉਹਨਾਂ ਨੇ ਕਿਹਾ ਵੀ ਇਹ ਦੋਨੋਂ ਹੀ ਦਾਅਵੇਦਾਰ ਨੇ ਪੰਜਾਬ ਤੇ ਅਫਗਾਨ ਔਰ ਮਰਾਠੇ, ਇਹਨਾਂ 'ਚੋਂ ਇੱਕ ਦਾ ਤਾਂ ਲੱਕ ਭੰਜ ਲੈਣ ਦਿਓ। ਹਾਲਾਂਕਿ ਵੱਖਰੀ ਕਹਾਣੀ ਹੈ ਕਿ ਵੀ ਜਿਹੜੀਆਂ ਮਰਾਠਾ ਔਰਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅਬਦਾਲੀ ਦੀਆਂ ਫੋਰਸਿਸ ਗੁਲਾਮ ਬਣਾ ਕੇ ਉਹਨਾਂ ਨੂੰ ਬਾਂਦੀਆਂ ਬਣਾ ਕੇ ਲਿਜਾ ਰਹੇ ਸੀ, ਉਹ ਛਡਾ ਕੇ ਉਹਨਾਂ ਨੇ ਉਹਨਾਂ ਦੇ ਘਰ ਹੀ ਉਹਨਾਂ ਨੂੰ ਪਹੁੰਚਾਇਆ। ਉਹ ਫਿਰ ਹਿਊਮੈਨਿਟੇਰੀਅਨ ਆਸਪੈਕਟ ਸੀ। ਲੇਕਿਨ ਜਿਹੜਾ ਜੰਗੀ ਆਸਪੈਕਟ ਸੀ ਉਹਦੇ 'ਚ ਸਿੱਖਾਂ ਨੇ ਜਿਹੜਾ ਫਿਰ ਮਰਾਠਿਆਂ ਨੇ ਉਸ ਤੋਂ ਬਾਅਦ ਤਾਂ ਮੂੰਹ ਕੀ ਕਰਨਾ ਸੀ ਪੰਜਾਬ ਵੱਲ। ਐਸਾ ਅਬਦਾਲੀ ਨੇ ਉਹਨਾਂ ਦਾ ਲੱਕ ਭੰਨਿਆ ਕਿ ਵੀ ਮੁੜ ਕੇ ਉਹਨਾਂ ਨੇ ਇੱਧਰ ਨੂੰ ਮੂੰਹ ਹੀ ਨਹੀਂ ਕੀਤਾ। ਔਰ ਫਿਰ ਸਿੱਖਾਂ ਨੇ ਅਫਗਾਨਾਂ ਨਾਲ ਡੀਲ ਕੀਤਾ ਉਹ ਸਾਰੇ ਪਾਰਟ ਨੂੰ। ਸੋ ਇਹੀ ਕਿਉਂਕਿ ਇਹ ਹਾਲਾਤ ਹੀ ਬਣਦੇ ਹੁੰਦੇ ਨੇ ਖਿੱਤੇ ਦੇ ਜਿਹੜੇ ਕਿ ਤਬਦੀਲੀ ਵੱਲ ਜਾਂਦੇ ਨੇ। ਸੋ ਇਸ ਵੇਲੇ ਜਿਹੜਾ ਨਵਾਂ ਵਰਲਡ ਆਰਡਰ ਦੀ ਗੱਲ ਜਾਂ ਪ੍ਰੈਜ਼ੀਡੈਂਟ ਟਰੰਪ ਨੇ ਪੋਸਟ ਸੈਕੰਡ ਵਰਲਡ ਵਾਰ ਜੋ ਕੁਛ ਵੀ ਸੀ, ਹੁਣ ਜੇ ਨੈਟੋ ਜਿਹੜਾ ਬਣਾਇਆ ਹੀ ਅਮਰੀਕਾ ਨੇ ਸੀ ਔਰ ਸੋਵੀਅਤ ਯੂਨੀਅਨ ਨੂੰ ਘੇਰਨ ਦੇ ਲਈ, ਹੁਣ ਜੇ ਟਰੰਪ ਨੇ ਕਿਹਾ ਕਿ ਭਾਈ ਤੁਸੀਂ ਆਪੋ ਆਪਣਾ ਦੇਖ ਲਓ ਕੀ ਹੈਗਾ। ਜੇ ਯੂਕਰੇਨ ਨੂੰ ਉਹਨਾਂ ਨੇ ਲੌਂਗ ਰੇਂਜ ਮਿਸਾਈਲਾਂ ਵੀ ਦਿੱਤੀਆਂ ਤੇ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਵੇਲੇ, ਪਰ ਕੁਛ ਦਿਨ ਪਹਿਲਾਂ ਹੀ ਟਰੰਪ ਐਡਮਿਨਿਸਟ੍ਰੇਸ਼ਨ ਨੇ ਕਿਹਾ ਕਿ ਵੀ ਤੁਸੀਂ ਇਹ ਇਸਤੇਮਾਲ ਨਹੀਂ ਕਰ ਸਕਦੇ ਆਗਿਆ ਤੋਂ ਬਿਨਾਂ ਸਾਡੀ। ਮਤਲਬ ਇਹ ਹੈ ਕਿ ਇਸ ਵੇਲੇ ਬਿਲਕੁਲ ਇੱਕ ਨਵੀਂ ਲੈਵਲ ਦੇ ਉੱਤੇ ਜਿਹੜੀਆਂ ਨੇ ਦੁਨੀਆ ਦੀਆਂ ਬਹੁਤ ਸਾਰੀਆਂ ਸਿਚੁਏਸ਼ਨਸ ਬਣੀਆਂ ਹੋਈਆਂ ਨੇ। ਸੋ ਉਹਨਾਂ ਦੇ ਵਿੱਚ ਭਾਰਤ ਦੇ ਨਾਲ ਅਮਰੀਕਾ ਦੀ ਹੌਸਟਿਲਿਟੀ ਜਾਂ ਭਾਰਤ ਦੀ ਮੂਰਖਤਾ ਦੀ ਵਜ੍ਹਾ ਕਰਕੇ ਉਹਨਾਂ ਨੇ ਬਿਲਕੁਲ ਜਿਹੜਾ ਹੈ ਉਹ ਉਸ ਨੂੰ ਘੁਮਾ ਦਿੱਤਾ। ਇਹ ਅਕਾਲ ਪੁਰਖ ਦੀ ਖੇਡ ਹੁੰਦੀ ਹੈ ਕਿ ਭਾਈ ਜਦੋਂ ਜਿਵੇਂ ਅਸੀਂ ਕੱਲ੍ਹ ਵੀ ਜ਼ਿਕਰ ਕੀਤਾ ਸੀ ਕਿ ਵੀ ਧਰਤੀ ਤੇ ਆਕਾਸ਼ ਚੜ੍ਹਾਵੇ ਚੜ੍ਹੇ ਆਕਾਸ਼ ਗਿਰਾਵੇ, ਇਹ ਰੱਬ ਦੇ ਹੁਕਮ ਦੇ ਵਿੱਚ ਹੁੰਦਾ ਹੈ। ਸੋ ਇਹਨਾਂ ਹਾਲਾਤਾਂ 'ਚ ਸਾਡੇ ਲਈ ਇੱਕ ਓਪਰਚੁਨਿਟੀ ਵੀ ਹੈ, ਮੌਕਾ ਵੀ ਹੈ। ਇਸ ਲਈ ਸਾਡਾ ਧਿਆਨ ਵੀ ਜਿਹੜੀਆਂ ਡੇ ਟੂ ਡੇ ਡਿਵੈਲਪਮੈਂਟਸ ਵਾਈਟ ਹਾਊਸ 'ਚ ਕੀ ਹੈ, ਓਵਰਆਲ ਬਾਕੀ ਕੀ ਚੱਲ ਰਿਹਾ ਉਸ ਵੱਲ ਰਹਿੰਦਾ। ਔਰ ਅੱਜ ਜਿਹੜਾ ਅਸੀਂ ਟੌਪਿਕ ਨੂੰ ਅਗੇਨ ਟੱਚ ਬੇਸ ਕਰ ਰਹੇ ਹਾਂ। ਹਾਲਾਂ ਹੁਣ ਤੋਂ ਜੇ ਇਹ ਕਹਿਣਾ ਹੋਏ 7, 8, 9, 10 ਮਈ 4 ਰੋਜ਼ਾ ਜਿਹੜੀ ਭਾਰਤ ਔਰ ਪਾਕਿਸਤਾਨ ਦੇ ਵਿਚਾਲੇ ਮਿਸਾਈਲ ਔਰ ਡਰੋਨ ਜੰਗ ਹੋਈ ਜਿਹਦੇ 'ਚ ਭਾਰਤ ਨੂੰ ਪੂਰੀ ਤਰ੍ਹਾਂ ਸ਼ਿਕਸਤ ਹੋਈ।
ਉਹਨਾਂ ਪਾਕਿਸਤਾਨ ਇੱਕ ਮਿਲਟਰੀ ਪਾਵਰ ਦੇ ਤੌਰ ਦੇ ਉੱਤੇ ਉਸ ਖਿੱਤੇ ਦੇ ਵਿੱਚ ਵੀ ਉੱਭਰਿਆ, ਉਹਦਾ ਇੰਟਰਨੈਸ਼ਨਲ ਰੋਲ ਵੀ ਉੱਭਰਿਆ। ਅਮਰੀਕਾ ਨੇ ਕਿਵੇਂ VIP ਟ੍ਰੀਟਮੈਂਟ ਫੀਲਡ ਮਾਰਸ਼ਲ ਜਿਹੜਾ ਨੂੰ ਦਿੱਤੀ ਪਾਕਿਸਤਾਨ ਦੇ, ਔਰ ਗੱਲ ਕਿੱਥੋਂ ਕਿੱਥੇ ਪਹੁੰਚੀ ਹੈ। ਲੇਕਿਨ ਇਸ ਸਾਰੇ ਪੀਰੀਅਡ 'ਚ ਪ੍ਰੈਜ਼ੀਡੈਂਟ ਟਰੰਪ ਨੇ ਰਿਪੀਟਡਲੀ ਇਹ ਦਾਅਵਾ ਕੀਤਾ ਕਿ ਭਾਈ ਇਹ ਜੰਗ ਜੇ ਮੈਂ ਨਾ ਰੁਕਵਾਉਂਦਾ ਤਾਂ ਇਹ ਨਿਊਕਲੀਅਰ 'ਚ ਐਂਡ ਹੋਣੀ ਸੀ। ਔਰ ਉਹਨਾਂ ਨੇ ਕਿਹਾ ਵੀ ਮੈਂ ਦੋਨਾਂ ਮੁਲਕਾਂ ਦੇ ਨਾਲ ਗੱਲ ਕੀਤੀ, ਔਰ ਮੇਰੇ ਵਾਈਸ ਪ੍ਰੈਜ਼ੀਡੈਂਟ ਵੈਂਸ ਨੇ ਔਰ ਮਾਰਕੋ ਰੂਬੀਓ ਸੈਕਟਰੀ ਆਫ ਸਟੇਟ ਨੇ, ਔਰ ਉਹਨਾਂ ਨੂੰ ਅਸੀਂ ਕਿਹਾ ਕਿ ਵੀ ਅਸੀਂ ਤੁਹਾਡੇ ਨਾਲ ਕੋਈ ਟ੍ਰੇਡ ਨਹੀਂ ਕਰਾਂਗੇ, ਸੀਜ਼ ਫਾਇਰ ਕਰੋ। ਔਰ ਮੈਂ ਸੀਜ਼ ਫਾਇਰ ਕਰਵਾਇਆ। 40 ਵਾਰ ਤੋਂ ਜ਼ਿਆਦਾ ਵਾਰ ਟਰੰਪ ਨੇ ਇਹ ਦਾਅਵਾ ਕੀਤਾ, ਔਰ ਸ਼ਾਇਦ ਇਸ ਲਈ ਵਾਰ-ਵਾਰ ਕੀਤਾ ਕਿਉਂਕਿ ਪਾਕਿਸਤਾਨ ਨੇ ਤਾਂ ਮੰਨ ਲਿਆ, ਥੈਂਕ ਯੂ ਵੀ ਕੀਤਾ, ਪ੍ਰੈਜ਼ੀਡੈਂਟ ਟਰੰਪ ਨੂੰ ਨੋਬਲ ਪੀਸ ਪ੍ਰਾਈਜ਼ ਲਈ ਨੋਮੀਨੇਟ ਵੀ ਕੀਤਾ। ਲੇਕਿਨ ਭਾਰਤ ਡਿਨਾਇਲ ਦੇ ਵਿੱਚ ਰਿਹਾ ਟੋਟਲੀ। ਔਰ ਈਵਨ ਪਾਰਲੀਮੈਂਟ ਦੇ ਜਿਹੜਾ ਪਿਛਲਾ ਸੈਸ਼ਨ ਵੀ ਮਾਨਸੂਨ ਦਾ ਹੋਇਆ, ਉਸ ਦੇ ਵਿੱਚ ਵੀ ਮੋਦੀ ਨੇ ਵੀ ਔਰ ਦੂਸਰੇ ਨੇ ਵੀ ਕਿ ਜੀ ਅਸੀਂ ਪਾਕਿਸਤਾਨ ਨੂੰ ਧੂੜ ਚਟਾ ਦਿੱਤੀ, ਔਰ ਉਹ ਹਾਏ ਹਾਏ ਕਰਨ ਲੱਗ ਗਏ। ਔਰ 4 ਦਿਨਾਂ ਬਾਅਦ ਪਾਕਿਸਤਾਨ ਦੀ ਮਿਲਟਰੀ ਐਡਮਿਨਿਸਟ੍ਰੇਸ਼ਨ ਨੇ ਸਾਡੇ ਨਾਲ ਸੰਬੰਧ ਕੀਤਾ, ਔਰ ਫਿਰ ਅਸੀਂ ਜਿਹੜਾ ਉਹਨੂੰ ਸੀਜ਼ਫਾਇਰ ਕੀਤਾ। ਅਸੀਂ ਪ੍ਰੀਸਾਈਜ਼ ਹਮਲੇ ਕੀਤੇ, ਉਹਨਾਂ ਦਾ 에ਅਰ ਫੋਰਸ ਔਰ ਦੂਸਰੇ ਨੂੰ ਤਬਾਹ ਕਰਤਾ, ਉਹਨਾਂ ਦੇ ਅੱਡੇ ਤਬਾਹ ਕਰਤੇ, ਉਹਨਾਂ ਦੇ ਫਲਾਣਾ ਕਰਤਾ, ਔਰ ਉਹਨਾਂ ਨੂੰ ਨਾਨੀ ਚੇਤੇ ਕਰਵਾ ਦਿੱਤੀ। ਹੁਣ ਇਸ ਗੱਲ ਨੇ ਜ਼ਾਹਰ ਹੈ ਕਿ ਵੀ ਇਹ ਹੈ ਵੀ ਝੂਠ ਹੈ ਜੋ ਦਾਅਵਾ ਕਰ ਰਹੇ ਨੇ, ਕਿਉਂਕਿ ਅਦਰਵਾਈਜ਼ ਜੇ ਤੁਸੀਂ ਜਿੱਤ ਹੀ ਰਹੇ ਸੀ, ਤੁਹਾਡਾ ਮੀਡੀਆ ਜਿਹੜੀ ਬਰੀਫਿੰਗ ਰੈਗੂਲਰਲੀ ਦੇ ਰਿਹਾ ਸੀ ਕਿ ਫੌਜ ਕਰਾਚੀ ਵੀ ਪਹੁੰਚ ਗਈ, ਇਸਲਾਮਾਬਾਦ ਪਹੁੰਚ ਗਈ, ਇੱਥੇ ਪਹੁੰਚ ਗਈ, ਉੱਥੇ ਪਹੁੰਚ ਗਈ, ਆਲ ਆਫ ਏ ਸਡਨ ਸੀਜ਼ ਫਾਇਰ। ਇੰਨੇ ਵੀ ਤੁਸੀਂ ਜਿਹੜੇ ਨੇ ਉਹ ਦਿਆਲੂ ਨਹੀਂ ਹੋ ਕਿ ਜੀ ਪਾਕਿਸਤਾਨ ਦੀਆਂ ਚੀਕਾਂ, ਜਿਹੜੇ ਲਫ਼ਜ਼ ਉਹਨਾਂ ਨੇ ਕਹੇ ਕਿ ਜੀ ਉਹਨਾਂ ਦੀਆਂ ਚੀਕਾਂ ਫਿਰ ਪੈਣੀਆਂ ਸ਼ੁਰੂ ਹੋ ਗਈਆਂ ਤੇ ਅਸੀਂ ਰੋਕ ਦਿੱਤਾ। ਜੇ ਇਵੇਂ ਹੁੰਦਾ ਤੇ ਫਿਰ ਜੋ ਤੁਸੀਂ ਲੋਕਾਂ ਦੇ ਵਿੱਚ ਮੀਡੀਆ ਰਾਹੀਂ ਇਹ ਸਾਰੀਆਂ ਥਾਵਾਂ ਜਿੱਤਣ ਦੀ ਲਾਈਨ ਨਹੀਂ, ਤੁਹਾਡੀ ਪਲਾਨ ਤਾਂ ਇਹੀ ਸੀ ਵੀ ਤੁਸੀਂ ਪਾਕਿਸਤਾਨ ਨੂੰ ਫਿਨਿਸ਼ ਕਰਨਾ ਸੀ। ਲੇਕਿਨ ਪਹਿਲੇ ਦਿਨ ਦੇ ਟਕਰਾਅ ਦੇ ਵਿੱਚ ਹੀ ਜਦੋਂ ਤੁਹਾਡੇ 6 ਜਾਂ 7, ਹੁਣ ਅੱਜ ਜਿਹੜੀ ਅਸੀਂ ਗੱਲ ਕਰਾਂਗੇ, ਪ੍ਰੈਜ਼ੀਡੈਂਟ ਟਰੰਪ ਨੇ ਕਿਹਾ 7 ਔਰ ਮੋਰ, ਔਰ ਤੁਹਾਡੇ ਰਫੇਲ ਔਰ ਤੁਹਾਡੇ ਜੈਟ ਥੱਲੇ ਡਿੱਗੇ, ਤੁਹਾਨੂੰ ਤਾਂ ਸਾਰੀ 에ਅਰਫੋਰਸ ਗਰਾਊਂਡ ਕਰਨੀ ਪਈ। ਔਰ ਉਸ ਸਾਰੇ ਦੇ ਚਲਦਿਆਂ ਜੇ ਤੁਸੀਂ ਆਪਣੀ ਉਹ ਸਾਰੀ ਹਾਲਤ ਨੂੰ ਦੇਖਿਆ ਤੇ ਤੁਸੀਂ ਹੀ ਜਿਹੜਾ ਉਹ ਇਹ ਫੈਸਲਾ ਕੀਤਾ ਵੀ ਪ੍ਰੈਜ਼ੀਡੈਂਟ ਟਰੰਪ ਦੀ ਗੱਲ ਮੰਨਣੀ। ਹੁਣ ਇਸ ਸਾਰੇ ਨੂੰ ਕਿਉਂਕਿ ਉਹ ਡਿਨਾਇਲ ਮੋਡ 'ਚ ਨੇ, ਇਧਰੋਂ ਟਰੰਪ ਨੇ ਇਕੱਲਾ ਇਹੀ ਨਹੀਂ, ਪਹਿਲਾਂ ਤਾਂ ਉਹ 25% ਟੈਰਿਫ ਲਾਏ, ਟ੍ਰੇਡ ਡੀਲ ਵੀ ਨਾ ਹੋ ਸਕੀ ਜਿਹੜੀ ਭਾਰਤ ਨੇ ਸਭ ਤੋਂ ਪਹਿਲਾਂ ਸ਼ੁਰੂ ਕੀਤੀ ਸੀ ਉਹਨਾਂ ਦੇ ਨਾਲ ਨੈਗੋਸ਼ੀਏਸ਼ਨ ਪ੍ਰੈਜ਼ੀਡੈਂਟ ਟਰੰਪ ਦੇ ਬਣਨ ਤੋਂ ਬਾਅਦ। ਪਰ ਉਸ ਦਿਨ ਉੱਤੇ 25% ਟੈਰਿਫ ਹੋਰ ਜਿਹੜੇ ਜਦੋਂ ਅਸੀਂ ਗੱਲ ਕਰ ਰਹੇ ਹਾਂ ਆਉਣ ਵਾਲੇ ਕੱਲ੍ਹ 27 ਅਗਸਤ ਤੋਂ ਸ਼ੁਰੂ ਹੋਣੇ ਨੇ ਕਿ ਭਾਈ ਭਾਰਤ ਨੇ ਰਸ਼ੀਅਨ ਆਇਲ ਬਾਏ ਕੀਤਾ। ਹੁਣ ਭਾਰਤ ਵੱਲੋਂ ਆਰਗੂਮੈਂਟ ਦਿੱਤੇ ਗਏ, ਦੇਖੋ ਜੀ ਉਹ ਤਾਂ ਚੀਨ ਨੇ ਸਾਡੇ ਤੋਂ ਜ਼ਿਆਦਾ ਕੀਤਾ, ਉਹ ਤਾਂ ਟਰਕੀ ਨੇ ਵੀ ਕੀਤਾ, ਉਹ ਤਾਂ ਫਲਾਣੇ ਨੇ ਵੀ ਕੀਤਾ। ਉਹਨਾਂ ਨੇ ਕਿਹਾ ਕਿ ਵੀ ਉਹਨਾਂ ਨੇ ਆਪਣੀਆਂ ਡੋਮੈਸਟਿਕ ਲੋੜਾਂ ਲਈ ਕੀਤਾ, ਤੁਸੀਂ ਤਾਂ ਉਹਨੂੰ ਜਿਹੜਾ ਉਹ ਰਿਫਾਈਨ ਕਰਕੇ ਯੂਰਪ ਦੀ ਮਾਰਕੀਟ 'ਚ ਲਿਆ ਕੇ ਤੁਹਾਡੀਆਂ 2 ਕੰਪਨੀਆਂ ਨੇ, ਰਿਲਾਇੰਸ ਔਰ ਇੱਕ ਸ਼ਾਇਦ ਹੋਰ ਹੈ, ਉਹ ਤੁਸੀਂ $16 ਬਿਲੀਅਨ ਜਿਹੜਾ ਉਹ 1 ਸਾਲ ਦੇ ਵਿੱਚ ਪ੍ਰੋਫਿਟ ਜੇਬ 'ਚ ਪਾਇਆ। ਹੁਣ ਇਸ ਸਾਰੇ ਦੇ ਚਲਦਿਆਂ ਅਗੇਨ ਜਿਹੜੀ ਅੱਜ ਚਰਚਾ ਦਾ ਵਿਸ਼ਾ ਹੈ, ਔਰ ਇਸ ਨੂੰ ਜਿਹੜੀ ਰਾਹ ਦਾ ਫਰੰਟ ਏਜੰਸੀ ਹੈ ANI ਉਹਨੇ ਵੀ ਕਵਰ ਕੀਤਾ ਐਜ਼ ਏ ਨਿਊਜ਼ ਆਈਟਮ। ਤਾਂ ਅਜੇ ਕੱਲ੍ਹ ਇਸ ਦੇ ਉੱਤੇ ਜ਼ਿਆਦਾ ਡਿਸਕਸ਼ਨਸ ਹੋਣਗੀਆਂ, ਕਿਉਂਕਿ ਜਦੋਂ ਅਸੀਂ ਸਟੂਡੀਓ ਆਉਣ ਤੋਂ ਪਹਿਲਾਂ ਹੀ ਇਹ ਮੈਂ ਬਰੀਫਿੰਗ ਦੇਖੀ ਉਹਨਾਂ ਦੀ YouTube ਦੇ ਉੱਤੇ ਵੀ, ਉਹਨਾਂ ਦੀ ਵਾਈਟ ਹਾਊਸ ਦੇ ਵਿੱਚ। ਉਹਦੇ 'ਚ 2 ਚੀਜ਼ਾਂ ਜਿਹੜੀਆਂ ਬੜੀਆਂ ਅਹਿਮੀਅਤ ਦੇ ਨਾਲ ਪਹਿਲਾਂ ਜਿਹੜੀਆਂ ਪ੍ਰੈਜ਼ੀਡੈਂਟ ਟਰੰਪ ਨੇ ਡਿਸਕਸ ਕੀਤੀਆਂ, ਉਹ ਪੂਰਾ ਜਿਹੜਾ ਰਾਊਂਡ ਟੇਬਲ ਜਿਹੜਾ ਉਹ ਹੈ, ਸਾਰੇ ਉਹਨਾਂ ਦੇ ਡਿਗਨਿਟਰੀ ਵੀ ਬੈਠੇ ਹੋਏ ਨੇ। ਪਹਿਲੀ ਗੱਲ ਤਾਂ ਉਹਨਾਂ ਨੇ ਜਿਹੜੀ ਹੈ ਉਹ ਯੂਕਰੇਨ ਵਾਰ ਦੀ ਕੀਤੀ। ਉਹਨਾਂ ਨੇ ਕਿਹਾ ਵੀ ਜੇ ਮੈਂ ਆਫਿਸ 'ਚ ਨਾ ਹੁੰਦਾ, ਮੈਂ ਪ੍ਰੈਜ਼ੀਡੈਂਟ ਹਾਂ, ਤਾਂ ਹੁਣ ਤੱਕ ਜਿਹੜੀ ਰਸ਼ੀਆ ਯੂਕਰੇਨ ਵਾਰ ਹੈ ਇਹ ਵਰਲਡ ਵਾਰ ਦੇ ਵਿੱਚ ਕਨਵਰਟ ਹੋ ਗਈ ਹੁੰਦੀ, ਔਰ ਮੈਂ ਜਿਹੜਾ ਉਸ ਨੂੰ ਰੋਕਣ ਦੇ ਵਿੱਚ ਜਿਹੜਾ ਉਹ ਕਾਮਯਾਬ ਰਿਹਾ ਉਸ ਵਰਲਡ ਵਾਰ ਵੱਲ ਜਾਣ ਤੋਂ। ਹਾਲਾਂਕਿ ਕੁਛ ਉਹਨਾਂ ਦੇ ਪ੍ਰੈਜ਼ੀਡੈਂਟ ਟਰੰਪ ਦੇ ਜਦੋਂ ਉਹਨਾਂ ਨੂੰ ਇੱਕ ਦਿਨ ਪਹਿਲਾਂ ਪੁੱਛਿਆ ਗਿਆ ਸੀ ਕਿ ਵੀ ਪੁਤਿਨ ਜਿਹੜਾ ਉਹ ਯੂਕਰੇਨੀਅਨ ਪ੍ਰੈਜ਼ੀਡੈਂਟ ਜ਼ੈਲੈਂਸਕੀ ਨੂੰ ਕਿਉਂ ਨਹੀਂ ਮਿਲ ਰਿਹਾ, ਤੇ ਉਹ ਕਹਿੰਦਾ ਹੀ ਡੋਂਟ ਲਾਈਕਸ ਹਿਮ। ਸੋ ਕਈ ਵਾਰ ਇਸ ਕਿਸਮ ਦਾ, ਲੇਕਿਨ ਇਹ ਉਹਨਾਂ ਦਾ ਇੱਕ ਸਟਾਈਲ ਵੀ ਹੁੰਦਾ, ਕਈ ਵਾਰ ਕਿਸੇ ਸਵਾਲ ਨੂੰ
ਡੈਫਰ ਕਰਨ ਦਾ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਪੁਤਿਨ ਨੇ ਹਮਲੇ ਵੀ ਤੇਜ਼ ਕੀਤੇ ਹੋਏ ਨੇ ਔਰ ਕੁਝ ਇਲਾਕੇ ਹੋਰ ਜਿਹੜੇ ਨੇ ਯੂਕਰੇਨ ਦੀ ਆਲਰੇਡੀ 20% ਟੈਰੀਟਰੀ ਉਹਦੇ ਕੋਲ ਹੈ, ਹੋਰ ਵੀ ਲੈ ਨੇ। ਲੇਕਿਨ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਵੀ ਜਿਵੇਂ ਅਸੀਂ ਕਿਹਾ ਕਿ ਵੀ ਪ੍ਰੈਜ਼ੀਡੈਂਟ ਟਰੰਪ ਨੂੰ ਲੱਗਦਾ ਹੈ ਕਿ ਇਵੈਂਚੁਅਲੀ ਜਿਹੜਾ ਹੈ ਇਹ ਇੱਕ ਜਿਹੜੀ ਹੈ ਡੀਲ ਹੋਏਗੀ। ਔਰ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਵੀ ਅਸੀਂ ਜੇ ਇਵੇਂ ਨਾ ਹੋਇਆ ਤੇ ਅਸੀਂ ਇਕਨੋਮਿਕਲ ਸੈਂਕਸ਼ਨਸ ਲਾਵਾਂਗੇ, ਇਕਨੋਮਿਕਲ ਨਾਟ ਦ ਅਦਰਸ। ਸੋ ਮਤਲਬ ਰਸ਼ੀਆ ਪ੍ਰਤੀ ਬੜਾ ਸੌਫਟ ਅਪਰੋਚ ਰੱਖਣਾ। ਸ਼ਾਇਦ ਉਹਨਾਂ ਨੂੰ ਪਤਾ ਹੈ ਵੀ ਰਸ਼ੀਆ ਆਲਰੇਡੀ ਵਿਨਰ ਹੈ ਇਸ ਵਾਰ ਦਾ ਜਾਂ ਇਸ ਬੈਟਲ ਦਾ, ਔਰ ਜੇ ਕੋਈ ਵੀ ਸਮਝੌਤਾ ਹੋਣਾ ਅਲਟੀਮੇਟਲੀ ਰਸ਼ੀਆ ਨਾਲ ਹੋਣਾ। ਇਸੇ ਤਰ੍ਹਾਂ ਪ੍ਰੈਜ਼ੀਡੈਂਟ ਟਰੰਪ ਨਾਰਥ ਕੋਰੀਆ ਦਾ ਕਿਮ ਜੋਂਗ ਜਿਹੜਾ ਉਹਨਾਂ ਨੂੰ ਵੀ ਮਿਲਣ ਦੇ ਲਈ ਜਿਹੜੇ ਨੇ ਬਿਤਾਬ ਨੇ, ਉਹਨਾਂ ਨੇ ਕਿਹਾ ਜੀ ਮੈਂ ਉਹਨੂੰ ਮਿਲਣਾ ਚਾਹੁੰਦਾ। ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਇਹ ਜਿਹਨੂੰ ਤੁਸੀਂ ਪ੍ਰੈਗਮੈਟਿਕ ਅਪਰੋਚ ਵੀ ਕਹਿੰਦੇ ਹੋ ਚੀਨ ਪ੍ਰਤੀ। ਹਾਲਾਂਕਿ ਸਾਰੀ ਇਹ ਸਟ੍ਰੈਟਜੀ ਜਿਹੜੀ ਨਵੀਂ ਹੈ ਇਸ ਦਾ ਪਾਰਟ ਚੀਨ ਨੂੰ ਕੰਟੇਨ ਕਰਨਾ ਹੈ, ਪਰ ਪ੍ਰੈਜ਼ੀਡੈਂਟ ਟਰੰਪ ਨੇ ਆਪਣੀ ਸਹੁੰ ਚੁੱਕ ਸਮਾਗਮ ਵੇਲੇ ਵੀ ਸ਼ੀ ਜਿਨਪਿੰਗ ਨੂੰ ਸੱਦਿਆ। ਉਹਨਾਂ ਨਾਲ ਟ੍ਰੇਡ ਨੈਗੋਸ਼ੀਏਸ਼ਨ ਵੀ ਹੋ ਰਹੀ ਹੈ। ਅਸੀਂ ਡਿਸਕਸ ਕਰਾਂਗੇ ਕਿ ਕਿਵੇਂ 6 ਲੱਖ ਚਾਈਨੀਜ਼ ਸਟੂਡੈਂਟਸ ਨੂੰ ਵੀ ਜਿਹੜਾ ਉਹ ਵੀਜ਼ਾ ਦੇਣ ਦਾ ਐਲਾਨ ਕੀਤਾ। ਪਰ ਭਾਰਤ ਪ੍ਰਤੀ ਜਿਹੜਾ ਇਹ ਬਿਲਕੁਲ ਹੌਸਟਾਈਲ, ਜੋ ਇੰਡੀਅਨ ਨਹੀਂ ਕਹਿ ਰਹੇ ਨੇ ਕਿ ਇੰਡੀਆ ਨੂੰ ਅਮਰੀਕਾ ਨੇ ਇੱਕ ਹੌਸਟਾਈਲ ਦੁਸ਼ਮਣ ਮੁਲਕ ਐਲਾਨਿਆ, ਉਸ ਪ੍ਰਤੀ, ਕਿਉਂਕਿ ਯੂਕਰੇਨ ਦੀ ਗੱਲ ਕਿ ਜੀ ਇਹ ਉਹਦੇ ਥੱਲੇ ਜੇ ਮੈਂ ਨਾ ਆਫਿਸ 'ਚ ਆਉਂਦਾ ਤੇ ਵਰਲਡ ਵਾਰ ਜਿਹੜਾ ਹੈ ਉਹ ਹੋ ਜਾਣਾ ਸੀ, ਜਿਸ ਨੂੰ ਮੈਂ ਰੋਕਿਆ। ਔਰ ਫਿਰ ਉਹਨਾਂ ਨੇ ਜਿਹੜਾ ਮੋਦੀ ਵੱਲ ਮੂੰਹ ਕੀਤਾ, ਭਾਰਤ ਵੱਲ, ਔਰ ਉਸ ਦੀ ਸਕ੍ਰਿਪਟ ਸਾਡੇ ਕੋਲ ਹੈ ਜਿਹੜੀ ਉਹਨਾਂ ਦੀ ਐਗਜ਼ੈਕਟ ਜਿਹੜੀ ਹੈ ਉਹ ਸ਼ਬਦਾਵਲੀ ਹੈ, ਉਹ ਵੀ ਅਸੀਂ ਡਿਸਕਸ ਕਰਾਂਗੇ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਫਿਰ ਜਦੋਂ ਇੱਕਦਮ ਯੂਕਰੇਨ ਰਸ਼ੀਆ ਦੀ ਵਰਲਡ ਵਾਰ ਰੋਕਣ ਤੋਂ ਬਾਅਦ ਨਿਊਕਲੀਅਰ ਵਾਰ ਕਿਵੇਂ ਰੋਕੀ ਬਿਟਵੀਨ ਇੰਡੀਆ ਐਂਡ ਪਾਕਿਸਤਾਨ, ਉਹਦੇ ਤੋਂ ਜਿਹੜੇ ਉਹਨਾਂ ਦੇ ਲਫ਼ਜ਼ ਨੇ, ਆਈ ਐਮ ਟਾਕਿੰਗ ਟੂ ਏ ਵੈਰੀ ਟੈਰੀਫਿਕ ਮੈਨ, ਪ੍ਰਾਈਮ ਮਿਨਿਸਟਰ ਆਫ ਇੰਡੀਆ ਨਰਿੰਦਰ ਮੋਦੀ। ਉਹਨੇ ਕਿਹਾ ਵੀ ਜਦੋਂ ਇਹਨਾਂ ਦਾ ਸ਼ੁਰੂ ਹੋ ਗਿਆ ਕੰਮ ਔਰ ਜਿਹੜੇ ਆ ਉਹਨਾਂ ਦੇ ਜੈਟ ਡਿਗੇ ਔਰ ਮੈਨੂੰ ਇਹ ਲੱਗਾ ਕਿ ਭਾਈ ਇਹ ਤਾਂ ਨਿਊਕਲੀਅਰ ਵਾਰ ਹੋ ਜਾਏਗੀ। ਟੈਰੀਫਿਕ ਮੈਂ ਇਹ ਸਟਾਈਲ ਵੀ ਹੈ ਮੋਦੀ ਦਾ, ਜਿਵੇਂ ਅਮਰੀਕਨਾਂ ਦਾ ਜਿਹਨੂੰ ਕਹਿਣਾ ਯੂ ਆਰ ਟੂ ਗ੍ਰੇਟ। ਆਈ ਸੈਡ ਵਾਟਸ ਗੋਇੰਗ ਔਨ ਵਿਦ ਯੂ ਐਂਡ ਪਾਕਿਸਤਾਨ, ਕੀ ਹੋ ਰਿਹਾ ਬਈ, ਇਹ ਕਰ ਕੀ ਰਹੇ ਹੋ। ਦਾ ਹੇਟਰੇਡ ਵਾਸ ਟ੍ਰੈਮੈਂਡਸ। ਹੁਣ ਇਹਦੇ 'ਚ ਇੱਕ ਲਾਈਨ ਹੀ ਜਿਹੜੀ ਉਹ ਬਿਆਨ ਕਰ ਦਿੰਦੀ ਹੈ ਵੀ ਇਹਨਾਂ ਲਈ ਤਾਂ ਮੁਸਲਮਾਨ ਲਫ਼ਜ਼ ਦੇ ਲਈ, ਮੁਸਲਮਾਨ ਦੇ ਲਈ ਲਫ਼ਜ਼ ਹੀ ਮਲੇਚ ਇਹਨਾਂ ਨੇ ਘੜਿਆ, ਡਰਟੀ। ਉਹਨਾਂ ਨੂੰ ਕਦੇ ਐਕਸੈਪਟ ਹੀ ਨਹੀਂ ਕੀਤਾ। ਉਹਨਾਂ ਦਾ ਛੋਇਆ ਪਾਣੀ ਵੀ ਜਿਹੜਾ ਹੈ ਉਹਨੂੰ ਕੋਈ ਨਹੀਂ ਜਿਹੜਾ ਪੀਣਾ ਤਾਂ ਦੂਰ ਦੀ ਗੱਲ, ਪਰਛਾਵਾਂ ਵੀ ਜਿਹੜਾ ਉਹ ਪਿੱਟ ਦਿੰਦਾ ਹੈ। ਸੋ ਉਹ ਜਿਹੜੀ ਹੇਟਰੇਡ ਹੈ, ਔਰ ਫਿਰ ਉਹਨਾਂ ਨੇ ਬਿਆਨ ਕੀਤਾ ਕਿ ਵੀ ਇਹ ਜਿਹੜੀ ਹੇਟਰੇਡ ਹੈ, ਦਾ ਹੇਟਰੇਡ ਵਾਸ ਟ੍ਰੈਮੈਂਡਸ, ਦਿਸ ਹੈਜ਼ ਬਿਨ ਗੋਇੰਗ ਔਨ ਫॉर ਏ ਹੈਲ ਆਫ ਏ ਲੌਂਗ ਟਾਈਮ, ਲਾਈਕ ਸਮਟਾਈਮਸ ਵਿਦ ਡਿਫਰੈਂਟ ਨੇਮਸ ਫॉर ਹੰਡਰਡਸ ਆਫ ਈਅਰਸ। ਇਹ ਟਰੰਪ ਡੰਮ ਨਹੀਂ ਹੈ ਕਿ ਉਹਨੂੰ ਪਤਾ ਹੈ ਕਿ ਵੀ ਉਹ ਅੱਜ ਇਹੀ ਜਦੋਂ ਪਿੱਛੇ ਉਹਨੇ ਟਰੰਪ ਨੇ ਇੱਕ ਬਿਆਨ 'ਚ ਕਸ਼ਮੀਰ ਬਾਰੇ ਕਿਹਾ ਸੀ ਕਿ ਸੈਂਕੜਿਆਂ ਸਾਲਾਂ ਤੋਂ ਇਹ ਲੜ ਰਿਹਾ ਨੇ ਇੰਡੀਆ ਪਾਕਿਸਤਾਨ, ਤੇ ਬਹੁਤਿਆਂ ਨੇ ਕਿਹਾ ਦੇਖੋ ਜੀ ਟਰੰਪ ਨੂੰ ਇਹ ਪਤਾ ਹੀ ਨਹੀਂ ਹੈ ਕਿ ਵੀ ਕਸ਼ਮੀਰ ਦਾ ਇਸ਼ੂ ਤਾਂ 78 ਸਾਲ ਪਹਿਲਾਂ ਆਇਆ। ਸੈਂਕੜੇ ਉਹ ਕਹਿ ਰਹੇ ਆ ਕਿ ਵੀ ਇਹ ਜਿਹੜੀ ਅਲਟੀਮੇਟ ਲੜਾਈ ਹੈ ਹਿੰਦੂ ਮੁਸਲਮਾਨ ਹੈ, ਕਿਉਂਕਿ ਹਿੰਦੂਆਂ ਦੀ ਜ਼ਹਿਨੀਅਤ ਨੇ ਕਦੇ ਐਕਸੈਪਟ ਨਹੀਂ ਕੀਤਾ, ਨਾ ਮੁਸਲਮਾਨਾਂ ਨੂੰ ਕੀਤਾ, ਨਾ ਪਾਕਿਸਤਾਨ ਨੂੰ ਕੀਤਾ। ਸੋ ਉਹਨਾਂ ਨੇ ਕਿਹਾ ਵੀ ਇਹ ਜਿਹੜੀ ਟ੍ਰੈਮੈਂਡਸ ਹੇਟਰੇਡ ਹੈ, ਦਿਸ ਹੈਜ਼ ਬਿਨ ਗੋਇੰਗ ਔਨ ਫॉर ਏ ਹੈਲ ਆਫ ਏ ਲੌਂਗ ਟਾਈਮ, ਲਾਈਕ ਸਮਟਾਈਮਸ ਵਿਦ ਡਿਫਰੈਂਟ ਨੇਮਸ ਫॉर ਹੰਡਰਡਸ ਆਫ ਈਅਰਸ। ਸੈਂਕੜਿਆਂ ਸਾਲਾਂ ਤੋਂ ਇਹ ਨਫ਼ਰਤ ਜਾਰੀ ਹੈ। ਆਈ ਸੈਡ ਆਈ ਡੋਂਟ ਵਾਂਟ ਟੂ ਮੇਕ ਏ ਟ੍ਰੇਡ ਡੀਲ ਵਿਦ ਯੂ। ਹੁਣ ਜਦੋਂ ਯੂ ਕਹਿ ਰਹੇ ਨੇ, ਮੋਦੀ ਨਾਲ ਡਾਇਰੈਕਟ ਕਨਵਰਸੇਸ਼ਨ ਹੈ ਜਿਹਨੂੰ ਉਹ ਡਿਨਾਈ ਕਰ ਰਿਹਾ ਪਾਰਲੀਮੈਂਟ 'ਚ ਖਲੋ ਕੇ ਵੀ ਤੇ ਅਦਰਵਾਈਜ਼ ਵੀ। I said I don't want to make a trade deal with you. You guys are going to end up in a nuclear war. ਕਿ ਤੁਸੀਂ ਐਂਡ ਕਰੋਗੇ ਸਾਰੇ ਨੂੰ nuclear war. I said, call me back tomorrow, but we are not going to do any deals with you. ਉਹਨੇ ਕਿਹਾ ਕੱਲ ਮੈਨੂੰ ਕਾਲ ਕਰੀ, ਪਰ ਮੈਂ ਕੋਈ ਤੁਹਾਡੇ ਨਾਲ ਵਪਾਰਕ ਜਿਹੜੀ ਹੈ ਡੀਲ ਨਹੀਂ ਕਰਨੀ। Or we are going to put tariffs on you that are so high your head's going to spin. ਕਿ ਵੀ ਤੁਹਾਡੇ ਨਾਲ ਡੀਲ ਵੀ ਨਹੀਂ ਕਰਨੀ, ਤੁਹਾਡੇ ਤੇ ਇੰਨਾ ਕੁ ਮੈਂ ਟੈਰਿਫ ਲਾ ਦੇਣਾ ਕਿ ਤੁਹਾਡੇ ਸਿਰ ਘੁੰਮ ਜਾਣਗੇ। ਵੀ ਇਹ ਸੁਣ ਲਓ ਧਿਆਨ ਨਾਲ।
within about 5 hours it was done. ਡਨ ਕਿਹਨੇ ਕੀਤਾ? ਮੋਦੀ ਨੇ। ਉਹ ਐਲਾਨ ਤਾਂ ਹਮਲਾਵਰ ਵੀ ਉਹੀ ਸੀ, ਫਾਲਸ ਫਲੈਗ ਵੀ ਉਹਨਾਂ ਦਾ ਸੀ, ਹਮਲਾਵਰ ਵੀ ਉਹੀ ਸੀ। ਤੇ ਇਧਰ ਜਦੋਂ ਟਰੰਪ ਨੇ ਮਾਰਿਆ ਦਬਕਾ ਤੇ ਉਹ ਹੈਡ ਤਾਂ ਸਪਿਨ ਹੋਣਾ ਹੀ ਸੀ। ਉਹ ਜਿਹੜਾ ਕਰ ਦਿੱਤਾ ਸਰੈਂਡਰ। ਔਰ ਇਹੀ ਕਾਰਨ ਸੀ ਕਿ ਜਿਹੜਾ ਇੰਡੀਅਨਸ ਨੂੰ ਤਾਂ ਤਿਆਰ ਕੀਤਾ ਹੋਇਆ ਸੀ ਆਪਣੇ ਮੀਡੀਆ ਰਾਹੀਂ ਕਿ ਅਸੀਂ ਆਹ ਵੀ ਫਤਹ ਕਰ ਲਿਆ, ਉਹ ਵੀ ਕਰ ਲਿਆ। ਇਹੀ ਕਾਰਨ ਸੀ ਕਿ ਵਿਕਰਮ ਮਿਸਰੀ ਜਿਹਨੇ ਜਿਹੜਾ ਫੋਰਨ ਸੈਕਟਰੀ ਹੈ, ਉਹਨੇ ਜਦੋਂ ਐਲਾਨ ਕੀਤਾ ਤਾਂ ਇੰਨੀ ਹੇਟ ਮੇਲ ਉਹਦੇ ਉਸ ਅਕਾਊਂਟ 'ਤੇ ਗਈ ਵੀ ਉਹਨਾਂ ਨੂੰ ਬੰਦ ਕਰਨਾ ਪਿਆ ਵੀ ਹੁਣ ਤੁਸੀਂ ਲੋਕਾਂ ਨੂੰ ਫੀਡ ਕਰ ਰਹੇ ਹੋ ਝੂਠ ਦੇ ਉੱਤੇ। ਉਹਨੇ ਕਿਹਾ ਕਿ ਵਿਦਨ ਅਬਾਊਟ 5 ਆਵਰਸ ਇਟ ਵਾਸ ਡਨ। ਨਾਓ ਮੇਬੀ ਇਟ ਸਟਾਰਟਸ ਅਗੇਨ, ਆਈ ਡੋਂਟ ਨੋ। ਔਰ ਜਦੋਂ ਕਹਿ ਰਹੇ ਮੋਦੀ ਐਂਡ ਕੰਪਨੀ ਜੀ ਆਪਰੇਸ਼ਨ ਸੰਦੂਰ ਅਸੀਂ ਪੌਜ਼ ਦਿੱਤਾ, ਸਸਪੈਂਡ ਕੀਤਾ, ਖਤਮ, ਉਹਨੇ ਕਿਹਾ ਵੀ ਫਿਰ ਵੀ ਹੋ ਸਕਦਾ। ਆਈ ਡੋਂਟ ਥਿੰਕ ਸੋ, ਮੈਨੂੰ ਲੱਗਦਾ ਵੀ ਨਹੀਂ ਹੋਏਗਾ, ਬਟ ਆਈ ਵਿਲ ਸਟਾਪ ਇਟ ਇਫ ਇਟ ਡਜ਼। ਜੇ ਕੀਤਾ ਤਾਂ ਮੈਂ ਇਹਨੂੰ ਰੁਕਵਾਵਾਂਗਾ। We can't let these things happen, says US President Donald Trump. ਹੁਣ ਇਹ ਪਹਿਲੀ ਵਾਰ ਹੈ ਕਿ ਇਹ ਐਕਸਪਲਿਸਿਟ ਕਨਵਰਸੇਸ਼ਨ, ਪਹਿਲਾਂ ਤਾਂ ਸੀ ਕਿ ਵੀ ਸੀਜ਼ਫਾਇਰ ਕਰਵਾਇਆ, ਉਹ ਡਿਨਾਇਲ 'ਚ। ਹੁਣ ਉਹਨਾਂ ਨੇ ਜਿਹਨੂੰ ਨਿਟੀ ਗ੍ਰਿਟੀ ਅੰਗਰੇਜ਼ੀ 'ਚ ਕਹਿੰਦੇ ਨੇ, ਅਸੀਂ ਕਹਿੰਦੇ ਹਾਂ ਕਿ ਵੀ ਹਰ ਉਹਦੀ ਬਰੀਕੀ ਦੇ ਨਾਲ ਕੀ ਹੋਇਆ, ਕੀ ਗੱਲਬਾਤ ਹੋਈ, ਉਸ ਨੂੰ ਕਰ ਰਹੇ ਹਾਂ। ਸੋ ਅਸੀਂ ਦੇਖਦੇ ਹਾਂ ਵੀ ਇੰਡੀਅਨ ਸਟੇਟ ਔਰ ਇਹਨਾਂ ਦਾ BJP ਔਰ ਉਹਨਾਂ ਦੇ ਬੱਚੇ ਜਮੂਰੇ ਜਿਹੜੇ ਸਾਰੇ ਨੇ ਉਹ ਕਿਵੇਂ ਇਹਨੂੰ ਰਿਸਪੌਂਡ ਕਰਦੇ ਨੇ। ਔਰ ਅਸੀਂ ਸੈਗਮੈਂਟ ਨੂੰ ਕਲੋਜ਼ ਕਰਨ ਤੋਂ ਪਹਿਲਾਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗੇ ਇਹ ਵਾਈਟ ਹਾਊਸ ਦੀ ਜਿਹੜੀ ਇਹ 2 ਮਿੰਟ ਦੀ ਡਿਸਕਸ਼ਨ ਹੈ ਜਿਸ ਪ੍ਰੈਜ਼ੀਡੈਂਟ ਟਰੰਪ ਨੇ ਫਸਟ ਹੈਂਡ ਅਕਾਊਂਟ ਕਮਿੰਗ ਫਰਮ ਦਾ ਹਾਰਸ ਮਾਊਥ ਦਿੱਤਾ, ਉਸ ਨੂੰ ਜਿਹੜਾ ਹਾਂਜੀ। I want to see that deal end. It's very serious what I have in mind if I have to do it, but I want to see it end. I think that in many ways he's there. Sometimes he'll be there and Zelensky won't be there. You know, it's like, who do we have today? I got to get them both at the same time. But I want to have it end. We have economic sanctions. I'm talking about economic because we're not going to get into a world war. I'll tell you what, in my opinion, if I didn't win this race, Ukraine could have ended up in a world war. We're not going to end up in a world war anymore, but it would have ended up possibly in a world war. That would have been they were ready to trot. But just like India and Pakistan, we're going to end up in a nuclear war if I didn't stop them. You know, it's sort of strange. I saw they were fighting. Then I saw 7 jets were shot down. I said, that's not good. That's a lot of jets, you know. $150 million planes were shot down. A lot of them. 7, maybe more than that. They didn't even report the real number. And I'm talking to a very terrific man, Modi of India. And I say, what's going on with you in Pakistan? Then I'm talking to Pakistan on trade. I said, what's going on with you in India? And the hatred was tremendous. Now, this has been going on for a hell of a long time, like sometimes with different names for hundreds of years. But I said, what's going on? I said, I don't want to make a trade deal. No, we want to make trade deal. I said, no, I don't want to make a trade deal with you. You're going to have a nuclear war. You guys are going to end up in a nuclear war. And that was very important to them. I said, call me back tomorrow, but we're not going to do any deals with you, or we're going to put tariffs on you that are so high. You were there, Howard, right? Yep. You're going to put tariffs on you that was so high, I don't give a damn. Your head's going to spin. You're not going to end up in a war. Within about 5 hours, it was done. It was done. Now, maybe it starts again. I don't know. I don't think so, but I'll stop it if it does. We can't let these things happen.